ਅਗਲੀ ਜਿਹੜੀ ਹਰਜੋਤ ਸਿੰਘ ਜੀ ਮੈਡੀਕੇਡ ਦਾ ਜਿਹੜਾ ਰੌਲਾ ਆ, ਮੈਡੀਕੇਡ ਦੇ ਕੱਟਸ ਦਾ ਰੌਲਾ ਆ, ਉਹ ਕਾਫੀ ਜ਼ਿਆਦਾ ਇਸ ਟਾਈਮ ਵੱਡਾ ਮੁੱਦਾ ਆ, ਉਹ ਬਣ ਚੁੱਕਾ ਆ। ਕੈਂਟਕੀ ਦੇ ਜਿਹੜੇ ਗਵਰਨਰ ਆ, ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਮੈਡੀਕੇਡ ਦੇ ਕੱਟਸ ਦੇ ਨਾਲ ਉਹਨਾਂ ਦੇ ਜਿਹੜੇ ਸੂਬੇ ਦੇ ਵਿੱਚ ਜਿਹੜੀਆਂ ਫੈਮਲੀਜ਼ ਆ, ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਊਗਾ, ਉਹ ਹਰਟ ਕਰਨਗੇ। ਤੇ ਕਹਿੰਦੇ ਵੀ ਜੀਓਪੀ ਨੂੰ ਪੋਲੀਟੀਕਲੀ ਵੀ ਇਸ ਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈਗਾ ਆ। ਸੋ ਹਾਊਸ ਦੇ ਜਿਹੜੇ ਸਪੀਕਰ ਆ, ਹਾਊਸ ਦੇ ਦੁਆਰਾ ਇਸ ਨੂੰ ਜਿਹੜਾ ਉਹ ਅੱਗੇ ਲਿਆਂਦਾ ਗਿਆ ਆ, ਤੇ ਇਸ ਦੇ ਉੱਤੇ ਰਾਏ ਵੀ ਜਿਹੜੀ ਉਹ ਥੋੜੀ ਬਹੁਤੀ ਬਣ ਰਹੀ ਆ, ਪਰ ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਇਸ ਦਾ ਵਿਰੋਧ ਵੀ ਜਿਹੜਾ ਹੋਇਆ ਆ। ਹਾਊਸ ਦੇ ਰਿਪਬਲਿਕਨਸ ਨੇ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਦੀ ਜਿਹੜੀ ਕੱਟਸ ਆ, ਉਸ ਦੀ ਮੰਗ ਕੀਤੀ ਆ। ਉਹਨਾਂ ਦੇ ਵਿੱਚ ਮੈਡੀਕੇਡ ਦੇ ਉੱਤੇ ਵੀ ਜਿਹੜੀ ਗਾਜ ਆ ਉਹ ਡਿੱਗਣ ਜਾ ਰਹੀ ਆ। ਸੋ ਜਿਹੜੇ ਰਿਪਬਲਿਕਨ ਜਿਹੜੇ ਗਵਰਨਰ ਨੇ ਕੈਂਟਕੀ ਦੇ, ਉਹ ਕਹਿੰਦੇ ਨੇ ਵੀ ਭਾਈ ਇਹਦੇ ਨਾਲ ਮਿਲੀਅਨਸ ਆਫ ਜਿਹੜੇ ਅਮਰੀਕਨਸ ਆ, ਲੋਕ ਆ, ਉਹਨਾਂ ਨੂੰ ਹੈਲਥ ਕੇਅਰ ਦਾ ਐਕਸੈਸ ਆ, ਉਸ ਤੋਂ ਉਹ ਵਾਂਝੇ ਰਹਿ ਜਾਣਗੇ। ਕਹਿੰਦੇ ਲੋ ਤੇ ਮਿਡਲ ਕਲਾਸ ਹਾਊਸ ਹੋਲਡਸ ਦੇ ਲਈ ਮੈਡੀਕੇਡ ਖਾਸ ਤੌਰ ਦੇ ਉੱਤੇ ਜਿਹੜਾ ਉਹ ਵਰਤਿਆ ਜਾਂਦਾ ਹੈ ਉਹਨਾਂ ਪਰਿਵਾਰਾਂ ਦੇ ਦੁਆਰਾ। ਤੇ ਨਾਨ ਪਾਰਟੀਜ਼ਨ ਕਾਂਗਰੈਸ਼ਨਲ ਬਜਟ ਆਫਿਸ ਐਸਟੀਮੇਟ ਕਰਦਾ ਆ ਵੀ ਜੇ ਇਹ ਬਜਟ ਕੱਟ ਜਿੱਦਾਂ ਇਹ ਦੱਸਿਆ ਜਾ ਰਿਹਾ ਵੀ ਉਦਾਂ ਹੀ ਹੁੰਦੇ ਆ, ਤਾਂ 8.6 ਮਿਲੀਅਨ ਲੋਕਾਂ ਦੀ ਜਿਹੜੀ ਕਵਰੇਜ ਆ, ਹੈਲਥ ਇੰਸ਼ੋਰੈਂਸ ਆ, ਉਹ 2034 ਤੱਕ ਉਸ ਨੂੰ ਉਹ ਲੂਜ਼ ਕਰ ਜਾਣਗੇ। 23 ਡੈਮੋਕ੍ਰੇਟ ਗਵਰਨਰਸ ਆ, ਉਹਨਾਂ ਨੇ ਇੱਕ ਸਟੇਟਮੈਂਟ ਦੇ ਉੱਤੇ ਸਾਈਨ ਕਰਦੇ ਹੋਏ ਇਹ ਆਖਿਆ ਆ ਵੀ ਜਿਹੜੇ ਰਿਪਬਲਿਕਨਸ ਦੇ ਇਹ ਪ੍ਰਪੋਜ਼ਡ ਕੱਟਸ ਆ, ਇਹ ਬਹੁਤ ਜ਼ਿਆਦਾ ਡਿਜ਼ਾਸਟਰਸ ਹੋਣਗੇ, ਇਸ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਗੇ। ਤੇ ਅਫੋਰਡੇਬਲ ਹੈਲਥ ਕੇਅਰ ਪਰਿਵਾਰਾਂ ਦੇ ਲਈ, ਖਾਸ ਕਰਕੇ ਜਿਹੜੇ ਰੂਰਲ ਹਸਪੀਟਲਸ ਆ, ਉਹਨਾਂ ਨੂੰ ਬੰਦ ਕਰਨਾ ਜਿਹੜਾ ਇਸ ਦੇ ਵਿੱਚ ਪੈ ਸਕਦਾ ਹੈ। ਤੇ ਕਹਿੰਦੇ ਵੀ ਇੱਕ ਫਿਸਕਲ ਕੇਓਸ ਅਕ੍ਰੋਸ ਦਾ ਕੰਟਰੀ ਇਸ ਕਰਕੇ ਜਿਹੜਾ ਉਹ ਹੋਊਗਾ। ਸੋ ਐਂਡੀ ਬਿਸ਼ਾਰਡ ਜਿਹੜੇ ਕੈਂਟਕੀ ਦੇ ਗਵਰਨਰ ਆ, ਉਹਨਾਂ ਨੇ ਵਰਲਡ ਇਕਨੋਮਿਕ ਸਮਿਟ ਦੇ ਵਿੱਚ ਗੱਲਬਾਤ ਜਿਹੜੀ ਉਹ ਪਹਿਲਾਂ ਵੀ ਜਦੋਂ ਕੀਤੀ ਸੀ, ਤੇ ਉਸ ਉੱਤੇ ਇਹਨਾਂ ਨੇ ਇੰਟਰਵਿਊ NPR ਦੇ ਨਾਲ ਕਰਦੇ ਹੋਏ ਜਿਹੜਾ ਕਿਹਾ ਆ ਵੀ ਇਹ ਕਾਫੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਮੈਡੀਕੇਡ ਦਾ ਜਿਹੜਾ ਰੌਲਾ ਆ, ਮੈਡੀਕੇਡ ਦੇ ਕੱਟਸ ਦਾ ਰੌਲਾ ਆ, ਉਹ ਕਾਫੀ ਜ਼ਿਆਦਾ ਇਸ ਟਾਈਮ ਵੱਡਾ ਮੁੱਦਾ ਆ, ਉਹ ਬਣ ਚੁੱਕਾ ਆ। ਕੈਂਟਕੀ ਦੇ ਜਿਹੜੇ ਗਵਰਨਰ ਆ, ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਮੈਡੀਕੇਡ ਦੇ ਕੱਟਸ ਦੇ ਨਾਲ ਉਹਨਾਂ ਦੇ ਜਿਹੜੇ ਸੂਬੇ ਦੇ ਵਿੱਚ ਜਿਹੜੀਆਂ ਫੈਮਲੀਜ਼ ਆ, ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਊਗਾ, ਉਹ ਹਰਟ ਕਰਨਗੇ। ਤੇ ਕਹਿੰਦੇ ਵੀ ਜੀਓਪੀ ਨੂੰ ਪੋਲੀਟੀਕਲੀ ਵੀ ਇਸ ਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈਗਾ ਆ। ਸੋ ਹਾਊਸ ਦੇ ਜਿਹੜੇ ਸਪੀਕਰ ਆ, ਹਾਊਸ ਦੇ ਦੁਆਰਾ ਇਸ ਨੂੰ ਜਿਹੜਾ ਉਹ ਅੱਗੇ ਲਿਆਂਦਾ ਗਿਆ ਆ, ਤੇ ਇਸ ਦੇ ਉੱਤੇ ਰਾਏ ਵੀ ਜਿਹੜੀ ਉਹ ਥੋੜੀ ਬਹੁਤੀ ਬਣ ਰਹੀ ਆ, ਪਰ ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਇਸ ਦਾ ਵਿਰੋਧ ਵੀ ਜਿਹੜਾ ਹੋਇਆ ਆ। ਹਾਊਸ ਦੇ ਰਿਪਬਲਿਕਨਸ ਨੇ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਦੀ ਜਿਹੜੀ ਕੱਟਸ ਆ, ਉਸ ਦੀ ਮੰਗ ਕੀਤੀ ਆ। ਉਹਨਾਂ ਦੇ ਵਿੱਚ ਮੈਡੀਕੇਡ ਦੇ ਉੱਤੇ ਵੀ ਜਿਹੜੀ ਗਾਜ ਆ ਉਹ ਡਿੱਗਣ ਜਾ ਰਹੀ ਆ। ਸੋ ਜਿਹੜੇ ਰਿਪਬਲਿਕਨ ਜਿਹੜੇ ਗਵਰਨਰ ਨੇ ਕੈਂਟਕੀ ਦੇ, ਉਹ ਕਹਿੰਦੇ ਨੇ ਵੀ ਭਾਈ ਇਹਦੇ ਨਾਲ ਮਿਲੀਅਨਸ ਆਫ ਜਿਹੜੇ ਅਮਰੀਕਨਸ ਆ, ਲੋਕ ਆ, ਉਹਨਾਂ ਨੂੰ ਹੈਲਥ ਕੇਅਰ ਦਾ ਐਕਸੈਸ ਆ, ਉਸ ਤੋਂ ਉਹ ਵਾਂਝੇ ਰਹਿ ਜਾਣਗੇ। ਕਹਿੰਦੇ ਲੋ ਤੇ ਮਿਡਲ ਕਲਾਸ ਹਾਊਸ ਹੋਲਡਸ ਦੇ ਲਈ ਮੈਡੀਕੇਡ ਖਾਸ ਤੌਰ ਦੇ ਉੱਤੇ ਜਿਹੜਾ ਉਹ ਵਰਤਿਆ ਜਾਂਦਾ ਆ ਉਹਨਾਂ ਪਰਿਵਾਰਾਂ ਦੇ ਦੁਆਰਾ। ਤੇ ਨਾਨ ਪਾਰਟੀਜ਼ਨ ਕਾਂਗਰੈਸ਼ਨਲ ਬਜਟ ਆਫਿਸ ਐਸਟੀਮੇਟ ਕਰਦਾ ਆ ਵੀ ਜੇ ਇਹ ਬਜਟ ਕੱਟ ਜਿੱਦਾਂ ਇਹ ਦੱਸਿਆ ਜਾ ਰਿਹਾ ਵੀ ਉਦਾਂ ਹੀ ਹੁੰਦੇ ਆ, ਤਾਂ 8.6 ਮਿਲੀਅਨ ਲੋਕਾਂ ਦੀ ਜਿਹੜੀ ਕਵਰੇਜ ਆ, ਹੈਲਥ ਇੰਸ਼ੋਰੈਂਸ ਆ, ਉਹ 2034 ਤੱਕ ਉਸ ਨੂੰ ਉਹ ਲੂਜ਼ ਕਰ ਜਾਣਗੇ। 23 ਡੈਮੋਕ੍ਰੇਟ ਗਵਰਨਰਸ ਆ, ਉਹਨਾਂ ਨੇ ਇੱਕ ਸਟੇਟਮੈਂਟ ਦੇ ਉੱਤੇ ਸਾਈਨ ਕਰਦੇ ਹੋਏ ਇਹ ਆਖਿਆ ਆ ਵੀ ਜਿਹੜੇ ਰਿਪਬਲਿਕਨਸ ਦੇ ਇਹ ਪ੍ਰਪੋਜ਼ਡ ਕੱਟਸ ਆ, ਇਹ ਬਹੁਤ ਜ਼ਿਆਦਾ ਡਿਜ਼ਾਸਟਰਸ ਹੋਣਗੇ, ਇਸ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਗੇ। ਤੇ ਅਫੋਰਡੇਬਲ ਹੈਲਥ ਕੇਅਰ ਪਰਿਵਾਰਾਂ ਦੇ ਲਈ, ਖਾਸ ਕਰਕੇ ਜਿਹੜੇ ਰੂਰਲ ਹਸਪੀਟਲਸ ਆ, ਉਹਨਾਂ ਨੂੰ ਬੰਦ ਕਰਨਾ ਜਿਹੜਾ ਇਸ ਦੇ ਵਿੱਚ ਪੈ ਸਕਦਾ ਹੈ। ਤੇ ਕਹਿੰਦੇ ਵੀ ਇੱਕ ਫਿਸਕਲ ਕੇਓਸ ਅਕ੍ਰੋਸ ਦਾ ਕੰਟਰੀ ਇਸ ਕਰਕੇ ਜਿਹੜਾ ਉਹ ਹੋਊਗਾ। ਸੋ ਐਂਡੀ ਬਿਸ਼ਾਰਡ ਜਿਹੜੇ ਕੈਂਟਕੀ ਦੇ ਗਵਰਨਰ ਆ, ਉਹਨਾਂ ਨੇ ਵਰਲਡ ਇਕਨੋਮਿਕ ਸਮਿਟ ਦੇ ਵਿੱਚ ਗੱਲਬਾਤ ਜਿਹੜੀ ਉਹ ਪਹਿਲਾਂ ਵੀ ਜਦੋਂ ਕੀਤੀ ਸੀ, ਤੇ ਉਸ ਉੱਤੇ ਇਹਨਾਂ ਨੇ ਇੰਟਰਵਿਊ NPR ਦੇ ਨਾਲ ਕਰਦੇ ਹੋਏ ਜਿਹੜਾ ਕਿਹਾ ਆ ਵੀ ਇਹ ਕਾਫੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ।